ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗਟ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਬੁਲੇਟਿਨ ਦੀ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਸਿਡਨੀ ਤੋਂ ਅਮਰਜੀਤ ਨਾਗੀ ਜੀ, ਜੋ ਕਿ ਹਮੇਸ਼ਾ ਸਾਡੇ ਨਾਲ ਚਲੰਤ ਮਸਲਿਆਂ ਦੇ ਉੱਤੇ ਕਰਦੇ ਨੇ ਚਰਚਾ ਜੀ। ਕਰਦੇ ਹਾਂ ਉਹਦਾ ਸਵਾਗਤ। ਅਮਰਜੀਤ ਨਾਗੀ ਜੀ, ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਹਰਜਿੰਦ, ਤੇ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਤੇ। ਤੇ ਬ੍ਰਿਸਬਨ ਦੇ ਹੁਣ ਹਾਲ-ਚਾਲ ਕਿਸ ਤਰ੍ਹਾਂ ਨੇ ਜੀ? ਪਤਾ ਲੱਗਾ ਸੀ ਉੱਥੇ ਕਾਫੀ ਫਲੱਡਿੰਗ ਹੋਈ ਹੈ ਪਿਛਲੇ 1-2 ਹਫ਼ਤੇ ਤੋਂ, ਤੇ ਜਿਹੜੇ ਬ੍ਰਿਸਬਨ ਦੇ ਸਾਡੇ ਸਟੂਡੀਓਜ਼ ਨੇ ਇੰਡੋਜ਼ ਟੀਵੀ ਦੇ, ਉਹ ਵੀ ਫੰਕਸ਼ਨਲ ਨਹੀਂ ਰਹੇ ਫਲੱਡਿੰਗ ਕਰਕੇ। ਉੱਥੇ ਗਰਾਊਂਡ ਫਲੋਰ ਤੇ ਬੇਸਮੈਂਟ 'ਚ ਜਿੱਥੇ ਸਾਡੀ ਫੈਕਟਰੀ ਹੈ, ਉਹ ਵੀ ਸਾਰੀ ਫਲੱਡਿੰਗ ਹੋ ਗਈ ਸੀ। ਤੇ ਹੁਣ ਕਿਸ ਤਰ੍ਹਾਂ ਹਾਲ-ਚਾਲ ਨੇ? ਸਫਾਈ ਹੋ ਗਈ ਹੈ? ਦੁਬਾਰਾ ਤੋਂ ਸ਼ੁਰੂ ਹੋਣ ਵਾਲੇ ਨੇ? ਹਾਂਜੀ ਨਾਗੀ ਸਾਹਿਬ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਤਸਵੀਰਾਂ ਦੇ ਵਿੱਚ ਅਸੀਂ ਦਿਖਾਉਂਦੇ ਰਹੇ ਹਾਂ ਤੇ ਸਾਡੇ ਜਿਹੜੇ ਡਾਇਰੈਕਟਰ ਨੇ ਰਸ਼ਪਾਲ ਹੇਅਰ ਦੀ ਫੇਸਬੁੱਕ ਆਈਡੀ ਤੇ ਵੀ ਦੇਖਿਆ ਹੋਵੇਗਾ ਤੁਸੀਂ ਕਿ ਉਹਨਾਂ ਨੇ ਲਾਈਵ ਦਿਖਾਈਆਂ ਨੇ ਤਸਵੀਰਾਂ, ਕਿਸ ਤਰੀਕੇ ਨਾਲ ਪੂਰੀਆਂ ਦੋਨੋਂ ਫੈਕਟਰੀਆਂ ਦੀ ਛੱਤ ਤੱਕ ਪਾਣੀ ਆ ਗਿਆ। ਤੇ ਉਸ ਤੋਂ ਬਾਅਦ ਹੁਣ ਸਫਾਈ ਅਭਿਆਨ ਚੱਲ ਰਿਹਾ। ਆਪਣਾ ਵੀ ਪਿਛਲੇ ਹਫ਼ਤੇ ਇਸੇ ਕਰਕੇ ਸੰਪਰਕ ਨਹੀਂ ਹੋ ਪਾ ਰਿਹਾ ਸੀਗਾ, ਪਰ ਫਿਰ ਵੀ ਚਲੋ ਜਿਹੜੇ ਲੋਕੀ ਨੇ ਜੀ ਬਹੁਤ ਜ਼ਿਆਦਾ ਇੱਥੇ ਚੰਗੇ ਬੰਦੇ ਹੈਗੇ ਨੇ। ਜਦੋਂ ਰਿਕੁਐਸਟ ਕੀਤੀ ਹੈ, ਇੱਥੇ ਗਵਰਨਮੈਂਟ ਨੇ ਟੀਮਾਂ ਵੀ ਬਣਾਈਆਂ ਜਿਹੜੇ ਵਲੰਟੀਅਰ ਵਰਕ ਕਰਦੇ ਨੇ, ਵਲੰਟੀਅਰ ਕਲੀਨਿੰਗ ਕਰਨ ਆਉਂਦੇ ਨੇ। ਸੋ ਉਹਨਾਂ ਦਾ ਵੀ ਕਾਫੀ ਸਹਿਯੋਗ ਰਿਹਾ ਹੈ ਜੀ। ਲਗਾਤਾਰ 6 ਦਿਨਾਂ ਤੋਂ ਕਲੀਨਿੰਗ ਚੱਲ ਰਹੀ ਹੈ। ਸੋ ਅੱਗੇ ਵੀ ਲਗਾਤਾਰ 6-7 ਦਿਨ ਹੋਰ ਲੱਗਣਗੇ ਜੀ ਕਲੀਨਿੰਗ ਨੂੰ, ਕਿਉਂਕਿ ਕਾਫੀ ਜ਼ਿਆਦਾ ਜਿਹੜਾ ਹੜ੍ਹ ਮਾਰ ਪ੍ਰਭਾਵਿਤ ਹੋਇਆ ਜੀ, ਉਹ ਬਹੁਤ ਜ਼ਿਆਦਾ ਨੁਕਸਾਨ ਕਰਕੇ ਗਿਆ। ਕੁਝ ਸਮਾਨ ਹੈਗਾ ਜੀ ਜਿਹੜਾ ਲੋਹੇ ਦਾ ਜਾਂ ਫਿਰ ਸਟੀਲ ਦਾ ਜਿਹੜਾ ਸਾਫ਼ ਹੋ ਜਾਵੇਗਾ, ਪਰ ਜੋ ਜਿਵੇਂ ਆਪਾਂ ਕਹਿ ਲਈਏ ਜੋ ਲੱਕੜ ਨਾਲ ਬਣਿਆ ਹੁੰਦਾ ਉਹ ਸਾਰਾ ਬੇਕਾਰ ਹੋ ਚੁੱਕਿਆ ਹੈ। ਸਿਰਫ ਫੈਕਟਰੀਆਂ ਹੀ ਨਹੀਂ, ਲੋਕਾਂ ਦੇ ਘਰ ਜਿਹੜੇ ਹੈਗੇ ਨੇ ਤਬਾਹ ਹੋਏ ਨੇ ਜੀ। ਤਕਰੀਬਨ ਦੱਸਿਆ ਜਾ ਰਿਹਾ 3000 ਦੇ ਲਗਭਗ ਜਿਹੜੇ ਲੋਕੀ ਪ੍ਰਭਾਵਿਤ ਹੋਏ ਨੇ, ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਹੈ। ਕੀਮਤੀ ਸਮਾਨ ਖਰਾਬ ਹੋ ਗਿਆ। ਆਪਣੀਆਂ ਜਾਨਾਂ ਬਚਾਉਣ ਲਈ ਲੋਕ ਛੱਤਾਂ ਦੇ ਉੱਤੇ ਚੜੇ ਦਿਖਾਈ ਦਿੱਤੇ ਆਪਣੇ ਪਾਲਤੂ ਜਾਨਵਰਾਂ ਦੇ ਨਾਲ। ਕਈ ਆਪਣੇ ਜਿਵੇਂ ਕਿਸੇ ਨੇ ਬਿੱਲੀ ਜਾਂ ਕੁੱਤਾ ਪਾਲਤੂ ਰੱਖਿਆ ਹੋਇਆ, ਆਪਣੇ ਛੱਤਾਂ ਦੇ ਉੱਤੇ ਚੜੇ ਦਿਖਾਈ ਦਿੱਤੇ। ਬਹੁਤ ਹੀ ਲਾਚਾਰ ਮਜਬੂਰੀ ਬਸ ਜਿਹੜੀ ਸਿਚੁਏਸ਼ਨ ਸੀ ਉਹ ਦਿਖਾਈ ਦਿੱਤੀ। ਬ੍ਰਿਸਬੇਨ ਦੇ ਵਿੱਚ ਅਜਿਹੇ ਹਾਲਾਤ ਲੱਗਦੇ ਸਨ ਕਿ ਜੋ ਕੁਦਰਤੀ ਮਾਰ ਹੈ, ਐਕਚੁਅਲ 'ਚ ਜਦੋਂ ਆਪਾਂ ਸੁਣਦੇ ਸੀ ਕਿ ਕਿਸੇ ਬੰਦੇ ਦੀ ਮਾਰ ਜਾਂ ਕਿਸੇ ਚੀਜ਼ ਦੀ ਹੋਰ ਮਾਰ ਬੰਦਾ ਝੱਲ ਲੈਂਦਾ ਹੈ, ਪਰ ਜਦੋਂ ਕੁਦਰਤੀ ਮਾਰ ਪੈਂਦੀ ਆ ਉੱਥੇ ਸਾਰੇ ਲੋਕੀ ਗੋਡੇ ਟੇਕ ਦਿੰਦੇ ਨੇ। ਸੋ ਇਸੇ ਤਰ੍ਹਾਂ ਦਾ ਜਿਹੜਾ ਪਿਛਲੇ 2 ਹਫ਼ਤਿਆਂ ਤੋਂ ਅਸੀਂ ਦੇਖ ਰਹੇ ਸੀਗੇ ਬ੍ਰਿਸਬੇਨ ਦੇ ਵਿੱਚ ਹਾਲਾਤ ਬਣੇ ਹੋਏ ਸੀ। ਇੰਨੇ ਜ਼ਿਆਦਾ ਔਖੇ ਹਾਲਾਤ, ਕਈਆਂ ਦੇ ਘਰ ਰੁੜ ਗਏ। 4-4 5-5 ਲੱਖ ਡਾਲਰ ਦੇ ਘਰ ਰੁੜ ਗਏ। ਕਈਆਂ ਦੀਆਂ ਬੋਟਸ ਖਰੀਦੀਆਂ ਹੋਈਆਂ ਸਨ, ਗੱਡੀਆਂ ਖਰੀਦੀਆਂ ਹੋਈਆਂ ਸਨ। ਸੋ ਉਸ ਤੋਂ ਬਾਅਦ ਜਿਹੜੇ ਮੁਆਵਜ਼ੇ ਸਰਕਾਰ ਵੱਲੋਂ ਦਿੱਤੇ ਜਾ ਰਹੇ ਨੇ ਜੀ, ਉਹ ਨਾ ਮਾਤਰ ਨੇ, ਕਿਉਂਕਿ ਉਹ 6-6 ਲੱਖ 7-7 ਲੱਖ ਡਾਲਰ ਨਹੀਂ ਦੇ ਪਾਉਣਗੇ। ਸੋ ਇੰਸ਼ੋਰੈਂਸ ਜਿਹੜੀ ਹੈਗੀ ਆ ਲੋਕੀ ਕਲੇਮ ਕਰ ਰਹੇ ਨੇ, ਆਪਣੀਆਂ ਕਾਰਾਂ ਦੀ ਕਲੇਮ ਕਰ ਰਹੇ ਨੇ, ਬੋਟਸ ਦੀ ਕਲੇਮ ਕਰ ਰਹੇ ਨੇ, ਘਰਾਂ ਦੀ ਕਲੇਮ ਪਰ ਇਹ ਅਜੇ ਵੀ ਇਨਫ ਨਹੀਂ ਹੈਗਾ। ਕੱਲ ਵੀ ਬਾਰਿਸ਼ ਹੋਈ ਹੈ, ਉਸ ਤੋਂ ਬਾਅਦ ਦੱਸਿਆ ਜਾ ਰਿਹਾ ਸੀਗਾ ਕਿ ਜਿਹੜੀ ਨਦੀ ਹੈ ਉਹਦਾ ਲੈਵਲ ਇੰਨਾ ਵੱਧ ਜਾਂਦਾ ਹੈ ਕਿ ਉਹਨੂੰ ਛੱਡਣਾ ਪੈਂਦਾ। ਉਸ ਦੇ ਵਿੱਚ ਜਦੋਂ ਪਾਣੀ ਓਵਰਫਲੋ ਹੋ ਜਾਂਦਾ, ਉਹਨੂੰ ਕੱਢਣਾ ਪੈਂਦਾ। ਜਦੋਂ ਪਾਣੀ ਕੱਢਿਆ ਜਾਂਦਾ ਜੀ, ਜਿਹੜੇ ਨੀਵੇਂ ਇਲਾਕੇ ਨੇ ਉੱਥੇ ਜ਼ਿਆਦਾ ਮਾਰ ਪੈਂਦੀ ਹੈ ਫਿਰ ਉਸ ਪਾਣੀ ਦੀ। ਜਿਹੜੇ ਨੀਵੇਂ ਇਲਾਕੇ ਉੱਥੇ ਜ਼ਿਆਦਾ ਪਾਣੀ ਆ ਜਾਂਦਾ ਹੈ। ਫੈਕਟਰੀਆਂ ਦਾ ਕਾਫੀ ਨੁਕਸਾਨ ਹੋ ਚੁੱਕਿਆ ਜੀ, ਲੋਕਾਂ ਦੀਆਂ ਦਾ। ਬਹੁਤ ਲੋਕੀ ਜਿਹੜੇ ਹੈਗੇ ਨੇ ਬੇਘਰ ਹੋ ਚੁੱਕੇ ਨੇ ਇਸ ਸਮੇਂ। ਸੋ ਚਲੋ ਚੱਲ ਹੈ ਜੀ। ਇਹ ਵੀ ਦੱਸਿਆ ਜਾ ਰਿਹਾ ਕਿ 2011 ਦੇ ਵਿੱਚ ਨਾਗੀ ਸਾਹਿਬ ਬ੍ਰਿਸਬੇਨ ਦੇ ਵਿੱਚ ਮੀਂਹ ਆਇਆ ਸੀ, ਉਦੋਂ ਬਹੁਤ ਭਾਰੀ ਬਾਰਿਸ਼ ਹੋਈ ਸੀ ਤੇ ਇਸੇ ਤਰ੍ਹਾਂ ਨਦੀ ਛੱਡੀ ਗਈ ਸੀ। ਉਦੋਂ ਵੀ ਦੱਸਿਆ ਜਾ ਰਿਹਾ ਕਿ ਬਿਜ਼ਨਸਮੈਨ ਲੋਕਾਂ ਦਾ, ਘਰਾਂ ਦਾ, ਸਾਰਿਆਂ ਦਾ, ਮਾਨਵਤਾ ਦਾ ਬਹੁਤ ਨੁਕਸਾਨ ਹੋਇਆ ਸੀ। ਇਸ ਵਾਰ ਦੱਸਿਆ ਜਾ ਰਿਹਾ ਕਿ 15 ਦੇ ਲਾਗੇ ਮੌਤਾਂ ਹੋਈਆਂ ਨੇ। ਸੋ ਪਿਛਲੀ ਵਾਰ ਦੇ ਅੰਕੜਿਆਂ ਦੇ ਮੁਤਾਬਕ ਦੱਸਿਆ ਜਾ ਰਿਹਾ ਕਿ ਇਸ ਵਾਰ ਫਿਰ ਵੀ ਜਿਹੜੀ ਹੜ੍ਹਾਂ ਦੀ ਮਾਰ ਆ ਉਹ ਇਸ ਵੇਲੇ ਘੱਟ ਪਈ ਹੈ। ਪਿਛਲੀ ਵਾਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਦੱਸਿਆ ਜਾ ਰਿਹਾ ਜੀ ਨਿਊ ਸਾਊਥ ਵੇਲਸ ਦੇ ਵਿੱਚ ਵੀ ਹੜ੍ਹ ਆਏ ਸਨ ਤੇ ਉੱਥੇ ਵੀ ਕਾਫੀ ਲੋਕ ਜਿਹੜੇ ਸਨ ਪ੍ਰਭਾਵਿਤ ਹੋਏ ਸਨ। ਹਾਂਜੀ, ਬ੍ਰਿਸਬਨ ਦਾ ਇਸ ਤਰ੍ਹਾਂ ਜੀ ਕਿ ਬ੍ਰਿਸਬਨ ਜਿਹੜੇ ਬ੍ਰਿਸਬਨ ਰਿਵਰ ਦੇ ਉੱਤੇ ਬਣਿਆ ਹੋਇਆ ਹੈ, ਤੇ ਬ੍ਰਿਸਬਨ ਰਿਵਰ ਦੇ ਅਪਸਟ੍ਰੀਮ 'ਚ ਆ ਕੇ ਵਾਈਵਨਹੋ ਡੈਮ ਇੱਕ ਬੜਾ ਵੱਡਾ ਵਾਟਰ ਸਪਲਾਈ ਇਰੀਗੇਸ਼ਨ ਡੈਮ ਹੈਗਾ। ਇਰੀਗੇਸ਼ਨ ਤਾਂ ਨਹੀਂ, ਵਾਟਰ ਸਪਲਾਈ ਤੇ ਫਲੱਡ ਮਿਟੀਗੇਸ਼ਨ ਡੈਮ ਹੈ। ਤੇ ਉਹ ਜਦੋਂ ਜ਼ਿਆਦਾ ਉਹਦੀ ਕੈਚਮੈਂਟ 'ਚ ਬਾਰਿਸ਼ ਆ ਜਾਂਦੀ ਹੈ ਤੇ ਉਹਨਾਂ ਨੂੰ ਡੈਮ ਖੋਲ੍ਹਣਾ ਪੈਂਦੇ ਨੇ, ਗੇਟ ਉਹਦੇ, ਤੇ ਉਹਦੇ ਨਾਲ ਜਿਹੜੀ ਡਾਊਨ ਸਟਰੀਮ ਬ੍ਰਿਸਬਨ ਰਿਵਰ ਹੈ ਉਹਦੇ 'ਚ ਫਲੱਡ ਆ ਜਾਂਦੇ ਨੇ। ਇਹ ਤੁਹਾਡੀ ਗੱਲ ਠੀਕ ਹੈ। 2011 'ਚ ਵੀ ਸਿਚੁਏਸ਼ਨ ਇਸ ਤਰ੍ਹਾਂ ਹੀ ਹੋਈ ਸੀ। ਉਸ ਤੋਂ ਪਹਿਲਾਂ ਡਰਾਊਟ ਹੋਣ ਕਰਕੇ ਉਹਨਾਂ ਨੇ ਪਾਣੀ ਪਹਿਲਾਂ ਛੱਡਿਆ ਨਹੀਂ, ਪਾਣੀ ਵੇਸਟ ਨਹੀਂ ਕਰਨਾ ਚਾਹੁੰਦੇ ਸੀ ਉਹ। ਪਰ ਐਤਕਾਂ ਦੀ ਦਫਾ ਚੂੰਕਿ ਤੁਸੀਂ ਕਿਹਾ ਥੋੜ੍ਹਾ ਜਿਹਾ ਬਚਾਅ ਇਸ ਕਰਕੇ ਹੋਇਆ ਕਿ ਉਹਨਾਂ ਨੂੰ ਪਹਿਲਾਂ ਥੋੜ੍ਹੀ ਜਿਹੀ ਖਬਰ ਸੀ ਕਿ ਅਗਰ ਅਸੀਂ ਪਾਣੀ ਪਹਿਲਾਂ ਥੋੜ੍ਹਾ ਛੱਡ ਦਿਆਂਗੇ ਤੇ ਥੋੜ੍ਹਾ ਜਿਹਾ ਬਚਾਅ ਹੋ ਜਾਏਗਾ। ਪਰ ਫਿਰ ਵੀ ਇਸ ਤਰ੍ਹਾਂ ਬਾਰਿਸ਼ ਦੁਬਾਰਾ ਇੰਨੀ ਹੋਈ ਹੈ 10-11 ਸਾਲਾਂ ਬਾਅਦ ਕਿ ਪਾਣੀ ਦਾ ਕੰਟਰੋਲ ਕਰਨਾ ਜਿਹੜਾ ਸੀ ਉਹ ਮੇਰੇ ਖਿਆਲ ਇੱਕ ਡੈਮ ਨਾਲ ਜਾਂ ਇੱਕ ਰਿਵਰ ਸਿਸਟਮ ਨੂੰ
ਉਹ ਹੈਂਡਲ ਨਹੀਂ ਕਰ ਸਕਦੇ ਸੀ, ਤੇ ਇਸ ਕਰਕੇ ਉੱਥੇ ਦੁਬਾਰਾ ਇਹ ਹੜ੍ਹ ਆਏ ਨੇ ਤੇ ਉੱਥੇ ਇੰਨਾ ਨੁਕਸਾਨ ਲੋਕਾਂ ਦਾ ਹੋਇਆ। ਦੇਖੋ ਅਗੇਨ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਨੇਚਰ ਦੀ ਮਾਰ ਹੈ, ਇਹਨੂੰ ਕੰਟਰੋਲ ਕਰਨਾ ਬੜਾ ਮੁਸ਼ਕਿਲ ਹੁੰਦਾ। ਅਸੀਂ ਅੱਗੇ ਪ੍ਰਮਾਤਮਾ ਅੱਗੇ ਅਰਦਾਸ ਹੀ ਕਰਦੇ ਹਾਂ ਕਿ ਇਹ ਸਿਸਟਮ ਨੂੰ ਥੋੜਾ ਜਿਹੜਾ ਬਾਰਿਸ਼ ਦਾ ਹੈ ਇਹ ਅਗਰ ਬਚ ਕੇ ਰਹੇ ਇਹਦੇ ਤੋਂ, ਇਹ ਰੱਬ ਦੀ ਹੈ ਜੀ, ਇੰਦਰ ਦੇਵਤਾ ਦੀ ਹੈ ਕਿਰਪਾ ਜਾਂ ਕਰੋਪੀ ਕਹਿ ਲਓ ਕਿ ਉਹਦੇ ਕਰਕੇ ਇਸ ਤਰ੍ਹਾਂ ਹੋ ਜਾਂਦਾ ਹੈ। ਬਾਕੀ ਜਦੋਂ ਤੱਕ ਗਵਰਨਮੈਂਟ ਦਾ ਸਵਾਲ ਹੈ ਜੀ, ਜਿਹੜੇ ਟ੍ਰਿਬਿਊਟਰੀਜ਼ ਨੇ ਉਹਦੀਆਂ, ਜਿਹੜਾ ਆਕਸਲੀ ਕ੍ਰੀਕ ਹੈ ਜਿੱਥੇ ਕਿ ਤੁਹਾਡਾ ਸਟੂਡੀਓਜ਼ ਹੈਗੇ ਨੇ ਸਾਰੇ, ਉਹਨੂੰ ਅਗਰ ਠੀਕ ਤਰ੍ਹਾਂ ਕਲੀਨ ਕੀਤਾ ਜਾਂਦਾ, ਉਹਨੂੰ ਫਲੱਡ ਮਿਟੀਗੇਸ਼ਨ ਮੈਜਰਸ ਉੱਤੇ ਬਣਾਏ ਜਾਂਦੇ ਨੇ, ਤੇ ਉਹਦੇ ਨਾਲ ਵੀ ਕੁਛ ਫਰਕ ਪਏਗਾ, ਸਿਚੁਏਸ਼ਨ ਇੰਪਰੂਵ ਹੋਏਗੀ ਇਨ ਫਿਊਚਰ 'ਚ। ਤੇ ਮੈਨੂੰ ਲੱਗਦਾ ਹੈ ਗਵਰਨਮੈਂਟ ਵੀ ਥੋੜੀ ਜਿਹੀ ਕੋਤਾਹੀ ਰਹੀ ਹੈ, ਉਹਨਾਂ ਨੇ ਪਿਛਲੇ 10-11 ਸਾਲ ਜਿੰਨਾ ਉਹਨਾਂ ਨੂੰ ਪ੍ਰੈਪਰੇਸ਼ਨ ਕਰਨੀ ਚਾਹੀਦੀ ਸੀ ਉਹ ਨਹੀਂ ਕੀਤੀ, ਕਿਉਂਕਿ ਲਾਸਟ ਟਾਈਮ ਉਹ ਹੀ ਕਹਿੰਦੇ ਰਹੇ ਨੇ ਕਿ 1 in 100 ਈਅਰ ਫਲੱਡ ਹੈ, ਤੇ ਹੁਣ ਮਤਲਬ ਉਹਨਾਂ ਨੂੰ ਸੀ ਕਿ ਹਾਲੇ 15-20 ਸਾਲ ਜਾਂ 50 ਸਾਲ ਹੋਰ ਨਹੀਂ ਆਏਗਾ, ਲੇਕਿਨ 10 ਸਾਲ ਬਾਅਦ ਫਿਰ ਉਹੀ ਫਲੱਡ ਦੁਬਾਰਾ ਆ ਗਏ ਨੇ। ਤੇ ਗਵਰਨਮੈਂਟ ਇਜ਼ ਆਲਸੋ ਕਾਟ ਆਫ ਗਾਰਡ, ਪਰ ਹੁਣ ਉਹ ਮੇਰੇ ਖਿਆਲ ਜ਼ਿਆਦਾ ਇਹ ਤੇ ਉਹਨਾਂ ਨੂੰ ਤਵੱਜੋ ਦੇਣੀ ਚਾਹੀਦੀ ਹੈ ਕਿ ਜਿਹੜੇ ਫਲੱਡ ਮਿਟੀਗੇਸ਼ਨ ਮੈਜਰ ਖਾਸ ਕਰਕੇ ਟ੍ਰਿਬਿਊਟਰੀਜ਼ ਹੈਗੇ ਨੇ, ਉਹਨਾਂ ਨੂੰ ਜ਼ਿਆਦਾ ਇੰਪਰੂਵ ਕਰਨਾ ਚਾਹੀਦਾ ਤਾਂ ਕਿ ਡਰੇਨੇਜ ਇੰਪਰੂਵ ਹੋ ਜਾਏ ਤੇ ਫਲੱਡ ਇਸ ਤਰ੍ਹਾਂ ਦੇ ਨਾ ਆਉਣ। ਜਿੱਥੇ ਤੱਕ ਸਿਡਨੀ ਦਾ ਸਵਾਲ ਹੈ ਜੀ, ਸਿਡਨੀ ਸਿਟੀ ਪ੍ਰੋਪਰ ਤੇ ਹਾਲੇ ਬਚਿਆ ਹੈ। ਦੇ ਹੈਵ ਬੀਨ ਸੇਇੰਗ ਦੈਟ ਇਟ ਹੈਜ਼ ਮਿਸਡ ਦ ਬੁਲੇਟ, ਲੇਕਿਨ ਸਿਡਨੀ ਦੇ ਸਾਊਥ ਤੇ ਸਿਡਨੀ ਦੇ ਨਾਰਥ 'ਚ ਉੱਥੇ ਕਾਫੀ ਜ਼ਿਆਦਾ ਫਲੱਡਿੰਗ ਹੋਈ ਹੈ। ਇੱਥੇ ਵੀ 2 ਰਿਵਰ ਸਿਸਟਮ ਨੇ, ਇੱਕ ਥੱਲੇ ਜੋਰਜਸ ਰਿਵਰ ਹੈ, ਉਹਦੇ 'ਚ ਵੀ ਕਾਫੀ ਜ਼ਿਆਦਾ ਫਲੱਡਿੰਗ ਆਈ ਹੈ, ਤੇ ਸਿਡਨੀ ਦਾ ਸਾਊਥ ਦਾ ਪਾਰਟ ਜਿਹੜਾ ਉੱਥੇ ਵੀ ਕਾਫੀ ਨੁਕਸਾਨ ਲੋਕਾਂ ਦਾ ਹੋਇਆ, ਘਰਾਂ ਦਾ ਨੁਕਸਾਨ ਹੋਇਆ। ਇਸ ਤਰ੍ਹਾਂ ਹੀ ਸਿਡਨੀ ਦੇ ਨਾਰਥ ਜਿਹੜਾ ਹੌਕਸਬਰੀ ਤੇ ਨੇਪੀਅਨ ਰਿਵਰ ਦਾ ਸਿਸਟਮ ਹੈ, ਉਹਦੇ 'ਚ ਵੀ ਕਾਫੀ ਫਲੱਡਸ ਆਏ ਨੇ, ਤੇ ਸੜਕਾਂ ਤੇ ਪੁੱਲਾਂ ਦੇ ਉੱਤੋਂ ਵੀ ਪਾਣੀ ਵਗ ਰਿਹਾ, ਤੇ ਟ੍ਰੈਫਿਕ ਵੀ ਡਿਸਰਪਟ ਹੋ ਗਿਆ। ਤੇ ਬਾਕੀ ਜਿਹੜਾ ਨਾਰਦਰਨ ਨਿਊ ਸਾਊਥ ਵੇਲਸ, ਜਿਹੜਾ ਕੁਈਨਜ਼ਲੈਂਡ ਦੇ ਬਾਰਡਰ ਦੇ ਨਜ਼ਦੀਕ ਹੈ, ਜਿੱਥੇ ਕਿ ਲਿਜ਼ਮੋਰ ਹੈ, ਬਲੀਨਾ ਹੈ, ਉਹਨਾਂ ਏਰੀਆ 'ਚ ਵੀ ਕਾਫੀ ਫਲੱਡ ਆਏ ਹੋਏ ਨੇ, ਤੇ ਲੋਕਾਂ ਦਾ ਉਸ ਤਰ੍ਹਾਂ ਜਿਸ ਤਰ੍ਹਾਂ ਬ੍ਰਿਸਬਨ 'ਚ ਨੁਕਸਾਨ ਹੋਇਆ, ਉਸ ਤਰ੍ਹਾਂ ਨਾਰਦਰਨ ਨਿਊ ਸਾਊਥ ਵੇਲਸ 'ਚ ਵੀ ਕਾਫੀ ਨੁਕਸਾਨ ਹੋਇਆ। ਤੇ ਦੇਖੋ ਗਵਰਨਮੈਂਟ ਆਪਣੇ ਵੱਲੋਂ ਮਦਦ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਉਹਨਾਂ ਨੇ ਆਰਮੀ ਨੂੰ ਵੀ ਕਾਲ ਆਊਟ ਕਰ ਲਿਆ, ADF ਫੋਰਸਿਸ 'ਚ, ਆਸਟ੍ਰੇਲੀਅਨ ਡਿਫੈਂਸ ਫੋਰਸਿਸ ਨੂੰ ਨਾਰਦਰਨ ਨਿਊ ਸਾਊਥ ਵੇਲਸ 'ਚ ਜਿਹੜੇ ਰਿਲੀਫ ਮੈਜਰਸ ਨੇ ਉਹਦੇ ਵਾਸਤੇ ਕਾਲ ਆਊਟ ਕੀਤਾ, ਤੇ ਅਸੀਂ ਉਮੀਦ ਕਰਦੇ ਹਾਂ 1-2 ਹਫ਼ਤੇ ਤੱਕ ਸਿਚੁਏਸ਼ਨ ਥੋੜੀ ਇੰਪਰੂਵ ਕਰੇਗੀ। ਬਾਕੀ ਨਿਊ ਸਾਊਥ ਵੇਲਸ ਦੀ ਗਵਰਨਮੈਂਟ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਲੇਕਿਨ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿੰਨਾ ਨੁਕਸਾਨ ਇਹਨਾਂ ਫਲੱਡਸ 'ਚ ਹੋ ਜਾਂਦਾ, ਘਰਾਂ ਦੇ ਛੱਤਾਂ ਤੱਕ ਪਾਣੀ ਚਲਾ ਜਾਂਦਾ, ਲੋਕੀ ਆਪਣੇ ਬੱਚਿਆਂ ਨੂੰ ਲੈ ਕੇ, ਪੈਟਸ ਨੂੰ ਲੈ ਕੇ ਛੱਤ 'ਤੇ ਬਹਿਣਾ ਪੈ ਗਿਆ ਉਹਨਾਂ ਨੂੰ ਇਸ ਤਰ੍ਹਾਂ, ਤੇ ਉਹ ਤੋਂ ਫਿਰ ਬੋਟਸ ਨਾਲ ਉਹਨਾਂ ਨੂੰ ਰਿਸਕਿਊ ਕੀਤਾ ਗਿਆ, ਤੇ ਕਾਫੀ ਮੁਸ਼ਕਿਲ ਸੀ। ਬਟ ਅਸੀਂ ਉਮੀਦ ਕਰਦੇ ਹਾਂ ਕਿ ਹੁਣ ਸਿਚੁਏਸ਼ਨ 1-2 ਹਫ਼ਤੇ ਤੱਕ ਜਿਸ ਤਰ੍ਹਾਂ ਜਿਹੜਾ ਰੇਨ ਪੈਟਰਨ ਹੈ, ਜਿਹੜਾ ਰੇਨ ਫਲੱਡ ਸਿਸਟਮ ਉਹ ਵਾਪਸ ਮੁੜ ਜਾਏਗਾ, ਤਾਂ ਉਹਦੇ ਨਾਲ ਸਿਚੁਏਸ਼ਨ ਥੋੜੀ ਇੰਪਰੂਵ ਹੋ ਜਾਏਗੀ। ਲੇਕਿਨ ਹਾਂ, ਸਿਚੁਏਸ਼ਨ ਇੱਥੇ ਵੀ ਕਾਫੀ ਮੁਸ਼ਕਿਲ ਰਹੀ ਹੈ। ਜੀ, ਨਾ ਕਿ ਸਭ ਕਈ ਜਿਹੜਾ ਮੀਡੀਆ ਦੇ ਵਿੱਚ ਖਬਰਾਂ ਆ ਰਹੀਆਂ ਨੇ, ਲਗਾਤਾਰ ਵਾਟਰ ਦਾ ਜਿਹੜਾ ਲੈਵਲ ਦਿਖਾਇਆ ਜਾ ਰਿਹਾ ਸੀ ਕਿ ਇੰਨਾ ਵੱਧ ਚੁੱਕਿਆ, ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਿਹੜਾ ਵੜ ਚੁੱਕਿਆ, ਉਸ ਤੋਂ ਬਾਅਦ ਦਾ ਜਿਹੜਾ ਮੰਜ਼ਰ ਦੇਖ ਕੇ ਬੜੀ ਤਰਸਯੋਗ ਹਾਲਤ ਬਣੀ ਹੈ, ਕਿਉਂਕਿ ਲੋਕੀ ਨੇ ਭਾਵੁਕ ਹੋਏ ਨੇ। ਕਈ ਅਜਿਹਾ ਸਮਾਨ ਹੁੰਦਾ ਜਿਨ੍ਹਾਂ ਦਾ ਲੋਕਾਂ ਨਾਲ ਬਹੁਤ ਜ਼ਿਆਦਾ ਲਗਾਵ ਹੁੰਦਾ, ਨਹੀਂ ਆਪਣੇ ਤੋਂ ਦੂਰ ਕਰਨਾ ਚਾਹੁੰਦੇ, ਖਾਸ ਕਰਕੇ ਬੱਚਿਆਂ ਦਾ ਲਗਾਵ ਹੋ ਜਾਂਦਾ, ਆਪਣੇ ਬੈਡਸ ਨਾਲ ਲਗਾਵ ਹੋ ਜਾਂਦਾ। ਸੋ ਇਹ ਵੀ ਮੰਜ਼ਰ ਦੇਖਣ ਨੂੰ ਮਿਲਿਆ ਕਿ ਲੋਕੀ ਰੋ ਰਹੇ ਨੇ, ਸਮਾਨ ਕੱਢ ਰਹੇ ਨੇ ਬਾਹਰ, ਅਜਿਹੇ ਵੱਡੇ ਜਿੱਦਾਂ ਪਹਾੜ ਹੁੰਦੇ ਨੇ, ਲੋਕਾਂ ਨੇ ਬਾਹਰ ਸਟਰੀਟ ਲਾਈਨ ਦੇ ਉੱਤੇ ਰੱਖੀਆਂ ਹੋਈਆਂ ਨੇ, ਆਪਣੇ ਜਿਹੜੇ ਵੇਸਟੇਜ ਹੋ ਚੁੱਕੇ ਨੇ ਸਮਾਨ ਦੇ। ਸੋ ਮਹਿੰਗੇ ਲੋਕਾਂ ਦੇ ਸਮਾਨ ਸਨ ਜਿਹੜੇ ਲੋਕਾਂ ਨੇ ਬਾਹਰ ਰੱਖੇ, ਸਟਰੀਟ ਭਰੀਆਂ ਹੀ ਪਈਆਂ ਜੀ, ਪੂਰੀਆਂ ਦੀ ਪੂਰੀਆਂ ਸਟਰੀਟਸ ਨਾ ਸਮਾਨ ਦੇ ਨਾਲ, ਜੋ ਜਿਹੜਾ ਵੇਸਟ ਹੋ ਚੁੱਕਿਆ ਸਮਾਨ। ਮੈਂ ਇੱਕ ਗੱਲ ਕਰਨੀ ਚਾਹਾਂਗੀ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਆਪਣੀਆਂ ਸਰਕਾਰਾਂ ਦੀ, ਖਾਸ ਕਰਕੇ ਆਸਟ੍ਰੇਲੀਆ ਦੀ, ਜਦੋਂ ਇਹ ਫਲੱਡ ਦੀ ਸਿਚੁਏਸ਼ਨ ਤੋਂ ਪਹਿਲਾਂ ਸਾਡੀ ਪ੍ਰੀਮੀਅਰ ਐਨਸਟਾਸ਼ੀਆ ਪਲਾਜ਼ੁਕ ਨੇ ਕਿਹਾ ਸੀ ਕਿ ਘਬਰਾਉਣ ਦੀ ਲੋੜ ਨਹੀਂ ਹੈ, ਇੰਨਾ ਜ਼ਿਆਦਾ ਲੈਵਲ ਜਿਹੜਾ ਹੈਗਾ ਨਹੀਂ ਵਧੇਗਾ, ਇਸ ਵਾਰ ਹੜ੍ਹਾਂ ਦੀ ਸਿਚੁਏਸ਼ਨ ਨਹੀਂ ਆਉਂਦੀ। ਸੋ ਉਹਨਾਂ ਦੇ ਇੱਕ ਬਿਆਨ ਦੇ ਨਾਲ ਲੋਕੀ ਇੰਨੇ ਜ਼ਿਆਦਾ ਸੈਟਲ ਹੋ ਗਏ ਕਿ ਕੋਈ ਨਹੀਂ, ਪ੍ਰੀਮੀਅਰ ਨੇ ਗੱਲ ਕੀਤੀ ਹੈ, ਐਡੀ ਜ਼ਿਆਦਾ ਵੱਡੀ ਗੱਲ ਨਹੀਂ ਹੋਵੇਗੀ। ਇਸੇ ਤਰੀਕੇ ਨਾਲ ਸਾਡੇ ਡਾਇਰੈਕਟਰ ਸਾਹਿਬ ਵੀ ਇਸੇ ਗੱਲ ਨੂੰ ਦੁਹਰਾਉਂਦੇ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਐਡੀ ਵੱਡੀ ਗੱਲ ਨਹੀਂ ਹੋਵੇਗੀ ਸ਼ਾਇਦ, ਕਿਉਂਕਿ ਪ੍ਰੀਮੀਅਰ ਨੇ ਕਿਹਾ ਕਿ ਹੜ੍ਹ ਆਉਣ ਦੀ ਇਸ ਵਾਰ ਇੰਨੀ ਜ਼ਿਆਦਾ ਵੱਡੀ ਗੱਲ ਨਹੀਂ ਹੈ। ਪਰ ਜਿਸ ਤਰੀਕੇ ਦੇ ਨਾਲ ਮੌਸਮ ਦਾ ਮਿਜਾਜ਼ ਰਿਹਾ, ਮੀਂਹ ਦਾ ਮਿਜਾਜ਼ ਰਿਹਾ, ਮੀਂਹ ਲਗਾਤਾਰ ਵੱਧਦਾ ਗਿਆ ਤੇ ਨਦੀ ਭਰਦੀ ਰਹੀ, ਉਸ ਤੋਂ ਬਾਅਦ ਉਹਨੂੰ ਛੱਡਿਆ ਗਿਆ ਤੇ ਲਗਾਤਾਰ ਹੜ੍ਹ ਆਏ, ਇੱਕ ਦਿਨ ਤੇ ਇੱਕ ਰਾਤ ਦੇ ਵਿੱਚ ਇੰਨਾ ਜ਼ਿਆਦਾ ਤਬਾਹੀ ਹੋ ਗਈ ਕਿ ਬੰਦਾ ਦੇਖਦਾ ਹੀ ਰਹਿ ਗਿਆ। ਸੋ ਉਸ ਤੋਂ ਬਾਅਦ ਜਿਹੜੇ ਹੁਣ 2 ਵਾਰੀ ਮੀਂਹ ਪਏ ਨੇ, ਉਸ ਤੋਂ ਬਾਅਦ ਸਾਡੀਆਂ ਸਰਕਾਰਾਂ ਇੰਨੀਆਂ ਜ਼ਿਆਦਾ ਚਤੰਨੀਆਂ ਹੋ ਗਈਆਂ ਕਿ ਉਹਨਾਂ ਨੇ ਜਿਹੜਾ ਥੋੜਾ ਮੀਂਹ ਵੀ ਸੀ, ਉਹਨਾਂ ਨੂੰ ਵੀ ਉਹਨਾਂ ਨੇ ਫਲੱਡ ਦਾ ਨਾਂ ਦੇਤਾ ਕਿ ਆਪਣੇ ਘਰਾਂ ਦੇ ਵਿੱਚ ਸਤਰਕ ਰਹੋ। ਨਾਲ ਹੀ ਜਿਹੜਾ ਤੁਸੀਂ ਸਮਾਨ ਕਿਤੇ ਮੂਵ ਕਰਕੇ ਰੱਖਣਾ, ਉਹਨੂੰ ਛੇਤੀ ਮੂਵ ਕਰ ਦਿਓ, ਕਿਉਂਕਿ ਅੱਗੇ ਵੀ ਜਿਹੜੀ ਹੜ੍ਹਾਂ ਦੀ ਸਿਚੁਏਸ਼ਨ ਆ ਉਹ ਬਣ ਸਕਦੀ ਹੈ। ਸੋ ਪਰਮਾਤਮਾ ਦੀ ਕਿਰਪਾ ਨਾਲ ਇੰਨਾ ਜ਼ਿਆਦਾ ਹੁਣ ਜਿਹੜਾ ਮੀਂਹ ਆ ਉਸਦਾ ਬਹਾਅ ਨਹੀਂ ਹੋਇਆ ਕਿ ਹੜ੍ਹਾਂ ਦੀ ਦੁਬਾਰਾ ਸਿਚੁਏਸ਼ਨ ਆ ਜਾਵੇ। ਪਰ ਹਾਂ, ਜਿੱਥੇ ਜ਼ਿਆਦਾ ਨੀਵੇਂ ਇਲਾਕੇ ਨੇ, ਜਿਹੜੇ ਜ਼ਿਆਦਾ ਹੀ ਛੋਟੇ, ਜਿਹੜੇ ਜਿਨ੍ਹਾਂ ਨੂੰ ਆਪਾਂ ਕਹਿ ਲਈਏ ਵੀ
ਜਿਨ੍ਹਾਂ ਦਾ ਪੱਧਰ ਜਿਹੜਾ ਹੈਗਾ ਬਿਲਕੁਲ ਥੱਲੇ ਜਾ ਕੇ ਹੈਗਾ, ਉੱਥੇ ਪਾਣੀ ਦੇ ਜ਼ਰੂਰ ਫਿਰ ਤੋਂ ਦੱਸਿਆ ਜਾ ਰਿਹਾ ਹੈ ਕਿ ਟੋਏ ਭਰੇ ਨੇ ਜਾਂ ਉੱਥੇ ਥੋੜਾ ਪਾਣੀ ਜ਼ਰੂਰ ਆਇਆ। ਨਾਗੀ ਸਾਹਿਬ ਗੱਲ ਕਰ ਰਹੇ ਆ ਜੀ ਕੁਦਰਤੀ ਮਾਰ ਦੀ, ਪਰ ਇਹੀ ਕੁਦਰਤੀ ਮਾਰ ਦੀ ਜਦੋਂ ਗੱਲ ਪੈਂਦੀ ਹੈ ਇਨਸਾਨ ਦੇ ਬਸ ਨਹੀਂ ਹੁੰਦਾ। ਪਰ ਜੇਕਰ ਆਪਾਂ ਗੱਲ ਕਰੀਏ ਇਨਸਾਨੀ ਮਾਰ ਦੀ, ਤਾਂ ਯੂਕਰੇਨ ਅਤੇ ਰਸ਼ੀਆ ਦਾ ਜਿਹੜਾ ਯੁੱਧ ਲੱਗਿਆ ਹੋਇਆ ਜੀ, ਇਹ ਆਪਸ ਵਿੱਚ ਇੱਕ ਦੂਜੇ ਦੀ ਇੰਨੀ ਮਾਰ ਕਰ ਰਹੇ ਨੇ, ਤਬਾਹ ਹੋ ਗਏ ਜੀ। ਸਿਟੀ ਪੂਰੀ ਕੀਵ ਜਿਹੜੀ ਹੈਗੀ ਆ ਜੀ ਪੂਰੀ ਤਬਾਹ ਹੋ ਚੁੱਕੀ ਆ, ਲੋਕਾਂ ਦਾ ਇੰਨਾ ਨੁਕਸਾਨ ਹੋ ਰਿਹਾ। ਛੋਟੇ ਛੋਟੇ ਬੱਚੇ ਬੇਘਰ ਹੋ ਚੁੱਕੇ ਨੇ, ਕਈਆਂ ਦੀਆਂ ਮਾਵਾਂ ਵਿਛੜ ਗਈਆਂ ਬੱਚਿਆਂ ਤੋਂ, ਕਈਆਂ ਦੇ ਬੱਚੇ ਮਾਵਾਂ ਤੋਂ ਵਿਛੜ ਗਏ ਨੇ, ਕਈਆਂ ਦੇ ਘਰ ਵਾਲੇ, ਕਿਸੇ ਦਾ ਪਿਤਾ, ਕਿਸੇ ਦਾ ਭਰਾ। ਸੋ ਇੰਨਾ ਜ਼ਿਆਦਾ ਉੱਥੇ ਜਿਹੜਾ ਘਮਾਸਾਨ ਮਚਿਆ ਹੋਇਆ ਜੀ ਇਨਸਾਨੀ ਜ਼ਿੰਦਗੀਆਂ ਦਾ। ਦੱਸਿਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਸੂਮੀ ਦੇ ਵਿੱਚ ਫਸੇ ਬੱਚਿਆਂ ਨੂੰ ਕੱਢਿਆ ਜਾ ਰਿਹਾ, ਪਰ ਇਹ ਨਿਸ਼ਚਿੰਤ ਨਹੀਂ ਕੀਤਾ ਗਿਆ ਜੀ ਕਿ ਕਿੰਨੇ ਬੱਚੇ ਨੇ, ਕਿ ਕਦੋਂ ਕੱਢਿਆ ਜਾਵੇਗਾ, ਕਿਹੜੀ ਤਰੀਕ ਨੂੰ ਕੱਢਿਆ ਜਾਵੇਗਾ ਤੇ ਕੀ ਟਾਈਮ ਹੈ। ਨਹੀਂ ਦੇਖੋ ਜੀ, ਇਹ ਕਾਫੀ ਮੰਦਭਾਗਾ ਹੈ ਤੇ ਕਾਫੀ ਟ੍ਰੈਜਿਕ ਹੈ। ਗਵਰਨਮੈਂਟ ਦੇ ਵੱਲੋਂ ਅਸੀਂ ਇਹ ਕਹਾਂਗੇ ਕਿ ਇਹਨਾਂ ਨੂੰ ਕਾਫੀ ਜ਼ਿਆਦਾ ਵਾਰਨਿੰਗ ਤੇ ਪਹਿਲਾਂ ਮਿਲ ਗਈ ਸੀ ਕਿ ਰਸ਼ੀਆ ਵੱਲੋਂ ਹਮਲਾ ਹੋ ਸਕਦਾ ਹੈ ਯੂਕਰੇਨ ਦੇ ਉੱਤੇ। ਇਹਨਾਂ ਨੂੰ ਇਹ ਵੀ ਪਤਾ ਸੀ ਕਿ ਸਾਡੇ 20-25 ਹਜ਼ਾਰ ਦੇ ਕਰੀਬ ਲੋਕ ਉੱਥੇ ਫਸੇ ਹੋਏ ਨੇ ਜਾਂ ਉੱਥੇ ਹੈਗੇ ਨੇ, ਜਿਨ੍ਹਾਂ ਨੂੰ ਸਾਨੂੰ ਕੱਢਣਾ ਪੈਣਾ। ਤੇ ਮੇਰੇ ਮੁਤਾਬਿਕ ਇਸ ਤਰ੍ਹਾਂ ਲੱਗ ਰਿਹਾ ਵੀ ਇਹਨਾਂ ਨੇ ਸ਼ੁਰੂਆਤੀ ਦੌਰ ਤੇ ਜਿਹੜੀ ਥੋੜੀ ਕੋਤਾਹੀ ਇਹਨਾਂ ਕੋਲ ਹੋ ਗਈ ਹੈ ਕਿ ਇਹਨਾਂ ਨੇ ਆਪਰੇਸ਼ਨ ਗੰਗਾ ਜਿਹੜਾ ਸ਼ੁਰੂ ਕੀਤਾ ਸੀ ਲੋਕਾਂ ਨੂੰ ਕੱਢਣ ਵਾਸਤੇ, ਉੱਥੋਂ ਇਵੈਕੂਏਟ ਕਰਨ ਵਾਸਤੇ, ਉਹ ਜਿਸ ਟਾਈਮ ਤੇ ਸ਼ੁਰੂ ਕਰਨਾ ਚਾਹੀਦਾ ਸੀ ਉਦੋਂ ਉਹਨੂੰ ਸ਼ੁਰੂ ਨਹੀਂ ਕਰ ਪਾਏ, ਉਹਦੇ 'ਚ ਡਿਲੇ ਹੋ ਗਿਆ ਤੇ ਉਹਦੇ ਕਰਕੇ ਬੱਚੇ ਵੀ ਉੱਥੇ ਫਸ ਗਏ। ਜਿਹੜੇ ਹੋਰ ਵੀ ਇੰਡੀਅਨਸ ਉੱਥੇ ਰਹਿੰਦੇ ਨੇ ਉਹ ਵੀ ਉੱਥੇ ਕਾਫੀ ਜ਼ਿਆਦਾ ਫਸ ਗਏ ਤੇ ਨੁਕਸਾਨ ਹੋਣ ਤੋਂ ਥੋੜਾ ਬਚ ਸਕਦਾ ਸੀ ਅਗਰ ਇਹ ਆਪਰੇਸ਼ਨ ਗੰਗਾ ਥੋੜਾ ਪਹਿਲਾਂ ਸ਼ੁਰੂ ਕਰ ਲਿਆ ਜਾਂਦਾ। ਬਟ ਐਨੀਵੇ, ਹੁਣ ਜਿਹੜੀ ਸੂਮੀ ਦੀ ਸਿਚੁਏਸ਼ਨ ਹੈ ਜੀ, ਇਹ ਸੂਮੀ ਇੱਕ ਸਿਟੀ ਹੈ ਨਾਰਥ ਈਸਟ ਯੂਕਰੇਨ ਦੇ, ਤੇ ਬਿਲਕੁਲ ਵਾਰ ਦਾ ਫਰੰਟ ਲਾਈਨ ਹੈ ਇਸ ਵੇਲੇ। ਉਹ ਦੋਨੋਂ ਤਰਫ ਤੋਂ ਗੋਲਾਬਾਰੀ ਹੋ ਰਹੀ ਹੈ ਤੇ ਬਿਲਕੁਲ ਵਿੱਚ ਫਸਿਆ ਸ਼ਹਿਰ ਹੈ। ਹਾਲੇ ਨਾ ਹੀ ਪੂਰੀ ਤਰ੍ਹਾਂ ਯੂਕਰੇਨ ਦੇ ਕੰਟਰੋਲ 'ਚ ਹੈ ਤੇ ਨਾ ਹੀ ਇਹ ਰਸ਼ੀਆ ਦੇ ਕੰਟਰੋਲ ਟੇਕ ਓਵਰ ਤੇ ਆਇਆ, ਤੇ ਬਿਲਕੁਲ ਗੋਲਾਬਾਰੀ ਦੇ ਵਿੱਚ ਫਸਿਆ ਹੈ। ਤੇ ਉਹਦੇ ਨਾਲ ਹੀ ਇੱਕ ਥੱਲੇ ਜਗ੍ਹਾ ਹੈ ਪੁਲਟਾਵਾ ਸ਼ਹਿਰ ਜਿਹੜੇ ਨੇ, ਉੱਥੇ ਇੰਡੀਅਨ ਐਮਬੈਸੀ ਦੇ ਕੁਝ ਲੋਕ ਇਕੱਠੇ ਹੋਏ ਨੇ ਤੇ ਉਹਨਾਂ ਨੇ ਜਿਹੜੇ ਸੂਮੀ 'ਚ ਫਸੇ ਹੋਏ ਸਟੂਡੈਂਟਸ ਨੇ, ਦੱਸਿਆ ਜਾ ਰਿਹਾ ਕਿ 700 ਤੋਂ 800 ਦੇ ਕਰੀਬ ਸਟੂਡੈਂਟਸ ਨੇ ਉੱਥੇ, ਤੇ ਉਹਨਾਂ ਨੂੰ ਇੰਸਟਰਕਸ਼ਨ ਦਿੱਤੀ ਹੈ ਵੀ ਤੁਸੀਂ ਕਿਸੇ ਵੇਲੇ ਵੀ ਸ਼ਾਰਟ ਟਰਮ 'ਚ ਤੁਹਾਨੂੰ ਮੂਵ ਕਰਨ ਵਾਸਤੇ ਕਿਹਾ ਜਾ ਸਕਦਾ। ਹੁਣ ਇਹ ਡਿਪੈਂਡ ਕਰਦਾ ਕਿ ਉਹ ਸੀਜ਼ ਫਾਇਰ ਉੱਥੇ ਕਦੋਂ ਲੱਗੇ। ਜਿਹੜੇ ਦੋਨੋਂ ਕੰਟਰੀਜ਼ ਲੜ ਰਹੇ ਨੇ, ਯੂਕਰੇਨ ਤੇ ਦੀਆਂ ਫੌਜਾਂ ਤੇ ਰਸ਼ੀਆ ਦੀਆਂ ਫੌਜਾਂ, ਉਹ ਜਿਸ ਤਰ੍ਹਾਂ ਹੀ ਸੀਜ਼ ਫਾਇਰ ਡਿਕਲੇਅਰ ਕਰਦੀਆਂ ਨੇ, ਇਨਫੋਰਮੇਸ਼ਨ ਦੇ ਮੁਤਾਬਿਕ ਜਿਹੜੀ ਇੰਡੀਅਨ ਗਵਰਨਮੈਂਟ ਹੈ ਉਹਨਾਂ ਨੂੰ ਉਸੇ ਵੇਲੇ ਟਰਾਂਸਪੋਰਟ ਕਰਕੇ ਪੋਲਟੋਵਾ 'ਚ ਲਿਆਏਗੀ ਤੇ ਫਿਰ ਉਹਨਾਂ ਨੂੰ ਵੈਸਟਰਨ ਬਾਰਡਰ ਦੀ ਤਰਫ ਲਿਜਾਇਆ ਜਾਏਗਾ, ਜਿੱਥੋਂ ਕਿ ਉਹਨਾਂ ਨੂੰ ਟਰਾਂਸਪੋਰਟ ਕੀਤਾ ਜਾਏਗਾ। ਨੰਬਰਸ ਰਫਲੀ ਦੱਸੇ ਜਾ ਰਹੇ ਨੇ ਕਿ 700 ਜਾਂ 800 ਸਟੂਡੈਂਟ ਬਿਲਕੁਲ ਫਾਇਰਿੰਗ ਲਾਈਨ ਦੇ ਵਿੱਚ ਫਸੇ ਨੇ। ਇਹ ਬੜਾ ਮੰਦਭਾਗਾ ਹੈ। ਇਹਨਾਂ ਨੂੰ ਪਹਿਲਾਂ ਤੋਂ ਇਹ ਕਰ ਲੈਣਾ ਚਾਹੀਦਾ ਸੀ ਜਦੋਂ ਉਹਨਾਂ ਨੂੰ ਪਤਾ ਸੀ ਕਿ ਇਸ ਤਰਫ ਲੜਾਈ ਆ ਰਹੀ ਹੈ ਹੁਣ, ਤੇ ਉਹਨਾਂ ਨੇ ਨਹੀਂ ਕੀਤਾ। ਇਹ ਚਲੋ, ਯੂ ਕਾਂਟ ਬਲੇਮ ਦ ਗਵਰਨਮੈਂਟ ਫॉर एवरीथिंग ਕਿ ਉਹਨਾਂ ਨੇ ਪੂਰੀ ਕੋਸ਼ਿਸ਼ ਕਰ ਰਹੇ ਨੇ ਵੈਸੇ ਆਪਣੇ ਵੱਲੋਂ, ਪਰ ਇਹ 700-800 ਸਟੂਡੈਂਟ ਦੀ ਜਿਹੜੀ ਹੈ ਇਹ ਹੁਣ ਜਲਦੀ ਤੋਂ ਜਲਦੀ ਉੱਥੋਂ ਨਿਕਲਣ ਤੇ ਮੇਰਾ ਖਿਆਲ ਬਚਾਅ ਹੋ ਸਕਦਾ ਹਾਲੇ। ਜੀ ਨਾਗੀ ਸਾਹਿਬ, ਇਹ ਵੀ ਖਬਰਾਂ ਮਿਲ ਰਹੀਆਂ ਨੇ ਕਿ ਪੋਲੈਂਡ ਤੋਂ ਜਿਹੜੇ ਵਿਦਿਆਰਥੀ ਨੇ, 250 ਵਿਦਿਆਰਥੀ ਅੱਜ ਦਿੱਲੀ ਪਹੁੰਚ ਰਹੇ ਨੇ। ਇਹ ਉਹੀ ਸਟੂਡੈਂਟ ਨੇ ਜਿਹੜੇ ਆਪਣੇ ਬਾਰਡਰ ਤੋਂ ਤੁਰ ਕੇ, ਯੂਕਰੇਨ ਤੋਂ ਤੁਰ ਕੇ ਪੋਲੈਂਡ ਪਹੁੰਚੇ ਨੇ ਜੀ। ਉਹਨਾਂ ਨੇ ਦੱਸਿਆ ਕਿ ਜਦੋਂ ਬੱਚੇ ਤੁਰਨਾ ਸ਼ੁਰੂ ਕਰ ਰਹੇ ਸਨ ਤਾਂ ਉਹਨਾਂ ਦੇ ਪੈਰ ਸੁੱਜ ਗਏ, ਤਾਂ ਬਾਰਡਰ ਤੇ ਵੀ ਉਹਨਾਂ ਨੂੰ ਕਾਫੀ ਦੇਰ ਬਿਠਾ ਕੇ ਰੱਖਿਆ ਤੇ ਕਾਫੀ ਜ਼ਿਆਦਾ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰ ਰਾਹਤ ਦੀ ਗੱਲ ਇਹ ਹੈ ਕਿ ਚਲੋ ਔਖੇ ਸਮੇਂ ਪਿੰਡਿਆਂ ਤੋਂ ਤੁਰਦੇ ਉਹ ਪੋਲੈਂਡ ਪਹੁੰਚ ਗਏ ਤੇ ਅੱਜ 250 ਵਿਦਿਆਰਥੀ ਜਿਹੜੇ ਹੈਗੇ ਨੇ ਜੀ ਦਿੱਲੀ ਪਹੁੰਚ ਰਹੇ ਨੇ। ਹਾਂਜੀ, ਚਲੋ ਇਹ ਥੋੜਾ ਰਿਲੀਫ ਹੈ ਉਹਨਾਂ ਦੀ ਫੈਮਿਲੀ ਵਾਸਤੇ, ਉਹਨਾਂ ਵਾਸਤੇ ਵੀ। ਤੇ ਜਿਹੜਾ ਈਸਟਰਨ ਬਾਰਡਰ ਹੈ ਯੂਕਰੇਨ ਦਾ ਤੇ ਵੈਸਟਰਨ ਬਾਰਡਰ, ਇਹ 500-700 ਕਿਲੋਮੀਟਰ ਦਾ ਡਿਸਟੈਂਸ ਹੈਗਾ ਇਹਦੇ ਅੰਦਰ, ਤੇ ਲੋਕੀ ਕਾਫੀ ਜਗ੍ਹਾ ਉੱਥੇ ਡਿਫਰੈਂਟ ਸਿਟੀਜ਼ ਨੇ ਜਿਹੜੀਆਂ ਉੱਥੇ ਮੈਡੀਕਲ ਸਕੂਲਸ ਪੜ੍ਹਦੇ ਨੇ, ਤੇ ਬਾਰਡਰ ਦਾ ਡਿਸਟੈਂਸ ਕੋਈ ਨਜ਼ਦੀਕ ਨਹੀਂ ਹੈਗਾ, 3-4 ਦਿਨ ਦੀ ਵਾਕ ਹੁੰਦੀ ਹੈ। ਤੇ ਦੂਸਰੀ ਗੱਲ ਇਹ ਹੈ ਕਿ ਉੱਥੇ ਠੰਡ ਦਾ ਮੌਸਮ ਹੈ, ਇਸ ਵੇਲੇ ਬਰਫਾਂ ਪਈਆਂ ਨੇ, ਤੇ ਉਹ ਵਿਚਾਰੇ ਬੱਚੇ ਜਾਂ ਜਿਹੜੇ ਵੀ ਉੱਥੋਂ ਦੇ ਫੈਮਿਲੀਜ਼ ਨੇ ਉਹ ਪੈਦਲ ਚੱਲ ਕੇ ਬਾਰਡਰ ਤੱਕ ਪਹੁੰਚਦੀਆਂ ਨੇ। ਤੇ ਕਈ ਦਫਾ ਇਸ ਤਰ੍ਹਾਂ ਵੀ ਦੇਖਿਆ ਗਿਆ ਕਿ ਬਾਰਡਰ ਤੇ ਉਹਨਾਂ ਨੂੰ ਜਿਹੜੀ ਮਦਦ ਇੰਡੀਅਨ ਗਵਰਨਮੈਂਟ ਦੇ ਵੱਲੋਂ ਜਾਂ ਇੰਡੀਅਨ ਐਮਬੈਸੀਜ਼ ਜਿਹੜੀਆਂ ਪੋਲੈਂਡ 'ਚ ਨੇ, ਹੰਗਰੀ 'ਚ ਨੇ, ਉਹਨਾਂ ਤੋਂ ਮਿਲਣੀ ਚਾਹੀਦੀ, ਉਹ ਨਹੀਂ ਮਿਲਦੀ। ਤੇ ਇਸ ਕਰਕੇ ਇਹ ਅਸੀਂ ਅਪੀਲ ਕਰ ਸਕਦੇ ਹਾਂ ਗਵਰਨਮੈਂਟ ਨਾਲ ਕਿ ਇਹਦੇ ਤੋਂ ਧਿਆਨ ਦੇਣਾ ਚਾਹੀਦਾ। ਜਿਸ ਤਰ੍ਹਾਂ ਹੀ ਬੰਦੇ ਉੱਥੇ ਯੂਕਰੇਨ ਬਾਰਡਰ ਵੱਲ ਪਹੁੰਚ ਜਾਂਦੇ ਨੇ, ਇਹ ਸਾਡੀਆਂ ਟੀਮਾਂ ਨੂੰ ਅੱਗੇ ਜਾ ਕੇ ਉਹਨਾਂ ਨੂੰ ਲੈ ਕੇ ਤੇ ਆਪਣੇ ਬਾਰਡਰ ਕ੍ਰਾਸ ਕਰਾਉਣਾ ਚਾਹੀਦਾ, ਕਿਉਂਕਿ ਇਹ ਜਿਹੜਾ ਯੂਕਰੇਨ ਦੇ ਉਹਨਾਂ ਕੋਲ ਪਾਸਪੋਰਟ ਵੀਜ਼ਾ ਹੁੰਦੇ ਨੇ, ਹੰਗਰੀ ਦਾ, ਪੋਲੈਂਡ ਦਾ ਵੀਜ਼ਾ ਹੋ ਸਕਦਾ ਉਹਨਾਂ ਕੋਲ ਨਾ ਹੋਏ, ਤੇ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ ਇਸ ਕਰਕੇ ਉਹ ਬਾਰਡਰ ਕ੍ਰਾਸ ਕਰਨ ਤੇ ਇੰਡੀਅਨ ਗਵਰਨਮੈਂਟ ਨੂੰ ਚਾਹੀਦਾ ਕਿ ਆਪਣੀ ਟੀਮ, ਫਾਰਵਰਡ ਟੀਮ ਭੇਜ ਕੇ ਉਹਨਾਂ ਨੂੰ ਅੱਗੋਂ ਲੈ ਕੇ ਤੇ ਬਾਰਡਰ ਕ੍ਰਾਸ ਕਰਾਉਣ ਤੇ ਫਿਰ ਉਹਨਾਂ ਨੂੰ ਇਵੈਕੂਏਟ ਕਰਨ। ਲੇਕਿਨ ਹਾਂ, ਇਹ ਬੜੀ ਦੁਖਦਾਈ ਸਿਚੁਏਸ਼ਨ ਹੈ ਜਿਹਦੇ 'ਚ ਹੈਗੇ ਨੇ। ਅਸੀਂ ਉਮੀਦ ਕਰਦੇ ਹਾਂ ਕਿ ਹੋਏ 2-4 ਦਿਨ ਦੇ ਅੰਦਰ ਘੱਟ ਤੋਂ ਘੱਟ ਜਿਹੜੇ ਇੰਡੀਅਨਸ ਤੇ ਉਹ ਸਾਡੇ ਬਾਰਡਰ ਕ੍ਰਾਸ ਕਰਕੇ ਵੈਸਟਰਨ ਯੂਰਪ 'ਚ, ਈਸਟਰਨ ਯੂਰਪ ਜਿਹੜਾ ਕਿ ਯੂਕਰੇਨ ਦੇ ਵੈਸਟ 'ਚ ਹੈ, ਉਹਦੇ 'ਚ ਆ ਜਾਣਗੇ ਤੇ ਉੱਥੋਂ ਫਿਰ ਇਵੈਕੂਏਟ ਕਰ ਸਕਦੇ ਨੇ, ਕਿਉਂਕਿ ਜਿਹੜੀ ਯੂਕਰੇਨ ਦੀ ਏਅਰ ਸਪੇਸ ਹੈ ਉਹ ਇਸ ਵੇਲੇ ਬੰਦ ਹੋਈ ਹੈ।
ਉਹਦੇ 'ਚ ਕੋਈ 에ਅਰਪਲੇਨ ਨਹੀਂ ਉੱਡ ਸਕਦਾ, ਤੇ ਇਸ ਕਰਕੇ ਦੇ ਹੈਵ ਟੂ ਕ੍ਰਾਸ ਦਾ ਬਾਰਡਰ ਈਦਰ ਔਨ ਦ ਈਸਟ ਔਰ ਔਨ ਦ ਵੈਸਟ ਐਂਡ ਦੈਨ ਦੇ ਕੈਨ ਬੀ ਇਵੈਕੂਏਟਡ। ਤੇ ਚਲੋ ਜਿਹੜੇ ਆ ਗਏ ਨੇ ਉਹਨਾਂ ਵਾਸਤੇ ਸ਼ੁਭਕਾਮਨਾਵਾਂ ਨੇ। ਹੋ ਸਕਦਾ ਅਸੀਂ ਇਹ ਉਮੀਦ ਕਰਦੇ ਹਾਂ ਕਿ ਅੱਗੇ ਉਹਨਾਂ ਦਾ ਜਿਹੜਾ ਬਾਕੀ ਦਾ ਪੜ੍ਹਾਈ ਹੈ ਉਹ ਇੰਡੀਆ 'ਚ ਹੀ ਹੋ ਸਕਦੀ, ਪੂਰੀ ਹੋ ਜਾਏਗੀ, ਉਹਨਾਂ ਨੂੰ ਵਾਪਸ ਯੂਕਰੇਨ ਨਾ ਜਾਣਾ ਪਏਗਾ। ਇੰਡੀਆ ਦੀ ਆਪਾਂ ਗੱਲ ਕਰਦੇ ਹਾਂ ਜੀ, ਇੰਡੀਆ ਦੇ ਵਿੱਚ ਬੱਚੇ ਕਿਉਂ ਨਹੀਂ ਪੜ੍ਹਦੇ ਤੇ ਬਾਹਰ ਕਿਉਂ ਜਾਂਦੇ ਨੇ? ਦੱਸਿਆ ਜਾ ਰਿਹਾ ਹੈ ਕਿ ਇੰਡੀਆ ਨਾਲੋਂ ਯੂਕਰੇਨ ਦੇ ਵਿੱਚ ਪੜ੍ਹਾਈ 10-12 ਗੁਣਾ ਸਸਤੀ ਪੜ੍ਹਾਈ ਪੈ ਰਹੀ ਆ। ਇਸੇ ਕਰਕੇ ਯੂਕਰੇਨ ਜਾ ਰਹੇ ਸੀ। ਇੰਡੀਆ ਦੇ ਵਿੱਚ ਲੋਕੀ ਜਿਹੜੇ ਹੈਗੇ ਨੇ ਅਫੋਰਡ ਨਹੀਂ ਕਰ ਪਾਉਂਦੇ ਜੀ MBBS ਦੀ ਪੜ੍ਹਾਈ, ਨਾਲ ਬਹੁਤ ਜ਼ਿਆਦਾ ਖਰਚਾ ਆਉਂਦਾ। ਹਾਂਜੀ, ਦੇਖੋ ਆਮ ਤੌਰ ਤੇ ਜਿਹੜੀ ਇੰਡੀਆ ਦੀ ਪ੍ਰਾਈਵੇਟ ਕਾਲਜਿਸ ਨੇ ਉਹਦੇ 'ਚ ਖਰਚਾ ਜਿਹੜਾ ਅਬਾਊਟ 2 ਕਰੋੜ ਦੇ ਕਰੀਬ ਇੰਡੀਅਨ ਜਿਹੜੇ ਰੁਪੀਜ਼ ਨੇ ਉਹਦਾ ਪੈਂਦਾ ਪੂਰੇ ਕੋਰਸ ਦਾ। ਤੇ ਜੇ ਉਹ ਈਸਟਰਨ ਯੂਰਪ ਕੰਟਰੀਜ਼ ਚਲੇ ਜਾਣ, ਜਿਸ ਤਰ੍ਹਾਂ ਯੂਕਰੇਨ ਹੈ, ਪੋਲੈਂਡ ਹੈ, ਹੰਗਰੀ, ਇਹਨਾਂ ਕੰਟਰੀਜ਼ ਚਲੇ ਜਾਂਦੇ ਨੇ, ਤੇ ਉਹ ਘੱਟ ਕੇ 20 ਲੱਖ ਦੇ ਕਰੀਬ ਹੋ ਜਾਂਦਾ, 1/10 ਦੇ ਅਰਾਊਂਡ ਹੋ ਜਾਂਦਾ। ਤੇ ਇੱਕ ਤੇ ਜਿਹੜੀ ਪੜ੍ਹਾਈ ਹੈ ਉਹ ਸਸਤੀ ਹੈ, ਕੁਆਲਿਟੀ ਆਫ ਐਜੂਕੇਸ਼ਨ ਵੀ ਕਾਫੀ ਚੰਗੀ ਹੈ, ਕਿਉਂਕਿ ਯੂਰਪ ਜੇ ਤੁਹਾਡਾ ਕਨੈਕਸ਼ਨ ਬਣ ਜਾਂਦਾ, ਤੁਹਾਡੀ ਡਿਗਰੀ ਹੈ ਯੂਰਪ 'ਚ ਫਿਰ ਐਕਸੈਪਟੇਬਲ ਹੋ ਜਾਂਦੀ ਹੈ, ਦੁਨੀਆ ਇਸ ਕਰਕੇ ਵੀ ਉੱਥੇ ਜਾਂਦੀ ਹੈ। ਤੇ ਤੀਸਰੀ ਗੱਲ ਇਹ ਕਿ ਜਿਹੜੀ ਇੰਡੀਆ 'ਚ ਸੀਟਾਂ ਦੀ ਵੀ ਬਹੁਤ ਕਮੀ ਹੈ। ਅੱਜ ਤਾਂ ਮੈਂ ਡਾਟਾ ਦੇਖ ਰਿਹਾ ਸਾਂ ਕਿ ਪਿਛਲੇ 6-7 ਸਾਲ 'ਚ ਇੰਡੀਆ ਜਿਹੜੀ ਮੈਡੀਕਲ ਕੋਰਸਿਸ ਦੀ ਡਿਮਾਂਡ ਹੈ ਉਹ ਆਲਮੋਸਟ ਡਬਲ ਹੋ ਗਈ ਹੈ, 1.5 ਗੁਣਾ ਤੋਂ ਡਬਲ ਦੇ ਕਰੀਬ ਹੋ ਗਈ ਹੈ, ਲੇਕਿਨ ਸੀਟਾਂ ਨਹੀਂ ਵਧੀਆਂ ਇੰਨੀਆਂ, ਤੇ ਲੋਕਾਂ ਨੂੰ ਉੱਥੇ ਜਗ੍ਹਾ ਵੀ ਨਹੀਂ ਹੈਗੀ, ਪੈਸੇ ਦੇਣ ਤੋਂ ਇਲਾਵਾ ਵੀ ਲੋਕਾਂ ਨੂੰ ਉੱਥੇ ਇੰਡੀਆ 'ਚ ਇਸ ਐਜੂਕੇਸ਼ਨ ਦੀ ਸੀਟਾਂ ਨਹੀਂ ਮਿਲਦੀਆਂ, ਤੇ ਇਸ ਕਰਕੇ ਉਹਨਾਂ ਨੂੰ ਛੱਡਣਾ ਪੈ ਰਿਹਾ। ਮੈਨੂੰ ਲੱਗਦਾ ਕਿ ਜਿਹੜੀ ਗਵਰਨਮੈਂਟ ਐਜੂਕੇਸ਼ਨ ਸੈਕਟਰ ਦਾ ਬਹੁਤ ਜ਼ਿਆਦਾ ਪ੍ਰਾਈਵੇਟਾਈਜੇਸ਼ਨ ਕਰ ਰਹੀ ਹੈ ਨਾ, ਇਹਦੇ 'ਚੋਂ ਥੋੜ੍ਹਾ ਉਹਨਾਂ ਨੂੰ ਪਿੱਛੇ ਹਟਣਾ ਚਾਹੀਦਾ। ਸਰਕਾਰੀ ਕਾਲਜ ਖੋਲ੍ਹਣੇ ਚਾਹੀਦੇ ਨੇ, ਗਵਰਨਮੈਂਟ ਸਪਾਂਸਰਡ ਕਾਲਜ ਖੋਲ੍ਹਣੇ ਚਾਹੀਦੇ ਨੇ, ਤੇ ਉਹਨਾਂ ਨੂੰ ਜਿਹੜੀ ਸਸਤੀ ਮੈਡੀਕਲ ਐਜੂਕੇਸ਼ਨ ਹੈ, ਕਿਉਂਕਿ ਮੈਡੀਕਲ ਜਿਹੜੀ ਡਾਕਟਰਾਂ ਦੀ ਇੰਡੀਆ 'ਚ ਕਮੀ ਹੈ, ਤੇ ਇਸ ਕਰਕੇ ਇਹਨਾਂ ਨੂੰ ਇਹ ਨਹੀਂ ਕਿ ਬਣ ਜਾਣਗੇ ਡਾਕਟਰ ਫਿਰ ਉਹਨਾਂ ਨੂੰ ਜੌਬ ਦੀ ਕੋਈ ਪ੍ਰੋਬਲਮ ਹੈ ਇੰਡੀਆ 'ਚ। ਹਾਂ, ਇੰਡੀਆ 'ਚ ਮੈਡੀਕਲ ਜਿਹੜੇ ਡਾਕਟਰਸ ਨੇ ਉਹਨਾਂ ਦੀ ਕਮੀ ਹੈ, ਤੇ ਗਵਰਨਮੈਂਟ ਨੂੰ ਚਾਹੀਦਾ ਵੀ ਜ਼ਿਆਦਾ ਤੋਂ ਜ਼ਿਆਦਾ ਸਰਕਾਰੀ ਮੈਡੀਕਲ ਕਾਲਜਸ ਖੋਣ ਜਿਹੜੇ ਕਿ ਸਸਤੇ ਹੋਣ, ਤੇ ਜਿਹੜੇ ਬਾਕੀ ਈਸਟਰਨ ਯੂਰਪ ਦੇ ਕਾਲਜ ਨੇ ਉਹਨਾਂ ਨਾਲ ਕੰਪੀਟ ਕਰ ਸਕਣ, ਤੇ ਬਾਕੀ ਉਹ ਇੱਕ ਐਕਸਪੋਰਟ ਇੰਡਸਟਰੀ ਵੀ ਬਣ ਸਕਦੀ ਹੈ ਕਿ ਬਾਹਰ ਹੀ ਜਿਹੜੇ ਲੋਕੀ ਪੜ੍ਹਨ ਜਾਂਦੇ ਨੇ ਉਹ ਬਲਕਿ ਬਾਹਰੋਂ ਇੰਡੀਆ ਪੜ੍ਹਨ ਆਉਣ, ਕਿ ਇੰਡੀਆ ਵੀ ਕੋਈ ਬਹੁਤ ਹਾਈ ਕਾਸਟ ਕੰਟਰੀ ਨਹੀਂ ਹੈਗਾ, ਤੇ ਉੱਥੋਂ ਪੜ੍ਹਨ ਆਉਣ, ਤੇ ਇਹ ਇੰਡੀਆ ਵਾਸਤੇ ਇੱਕ ਐਕਸਪੋਰਟ ਅਰਨਰ ਵੀ ਬਣ ਸਕਦਾ ਅਗਰ ਗਵਰਨਮੈਂਟ ਇਸ ਸਾਰੀ ਚੀਜ਼ ਨੂੰ ਧਿਆਨ ਨਾਲ ਇਹਦਾ ਮੈਨੇਜ ਕਰੇ ਤੇ। ਹਾਂਜੀ ਜੀ ਜੀ, ਨਾਗੀ ਸਾਹਿਬ ਗੱਲ ਹੋ ਰਹੀ ਹੈ ਜੀ ਇੰਡੀਆ ਦੇ ਸੂਬੇ ਪੰਜਾਬ ਦੀ। ਤਾਂ ਅਟਾਰੀ ਜਿਹੜਾ ਬਾਰਡਰ ਹੈਗਾ ਜੀ, ਦੱਸਿਆ ਜਾ ਰਿਹਾ ਕਿ BSF ਦੇ ਜਵਾਨ ਨੇ ਆਪਣੇ ਹੀ ਜਵਾਨਾਂ ਦੇ ਉੱਤੇ ਫਾਇਰਿੰਗ ਕਰ ਦਿੱਤੀ ਤੇ 5 ਤੋਂ 6 ਜਵਾਨ ਜਿਹੜੇ ਹੈਗੇ ਨੇ ਉਹ ਸ਼ਹੀਦ ਹੋ ਗਏ ਉੱਥੇ। ਹਾਂ, ਇਹ ਬੜੀ ਮੰਦਭਾਗੀ ਖਬਰ ਆ ਰਹੀ ਹੈ ਜੀ। BSF ਦੇ ਅਟਾਰੀ ਬਾਰਡਰ ਦੇ ਨਜ਼ਦੀਕ ਤੋਂ 10-15 ਕਿਲੋਮੀਟਰ ਅੰਦਰ ਜਿਹੜੀ ਇੱਕ ਪੋਸਟ ਸੀ, ਉੱਥੇ ਇੱਕ ਕਰਨਾਟਕਾ ਦਾ ਇੱਕ ਸੋਲਜਰ ਸੀ, ਸਾਡੇ ਕਰਨਾਟਕਾ ਸਟੇਟ ਦਾ, ਤੇ ਉਹ ਦੱਸਿਆ ਜਾ ਰਿਹਾ ਕਿ ਉਹ ਨਾਈਟ ਡਿਊਟੀ ਖਤਮ ਕਰਕੇ ਜਦੋਂ ਵਾਪਸ ਆਏ, ਤੇ ਉਸ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਉਹਨੂੰ ਦੁਬਾਰਾ ਡਿਊਟੀ ਤੇ ਜਾਣ ਵਾਸਤੇ ਕਿਹਾ ਗਿਆ, ਤੇ ਇਸ ਕਰਕੇ ਇਹ ਸਾਰਾ ਕਾਰਨ ਬਣਿਆ। ਜਿਹੜੀ BSF ਹੈ ਉਹ ਕਹਿ ਰਹੀ ਹੈ ਉਹਨੂੰ ਡਿਊਟੀ ਦੀ ਕੋਈ ਸਮੱਸਿਆ ਨਹੀਂ ਸੀ, ਡਿਊਟੀ ਆਵਰਸ ਦੀ ਕੋਈ ਪ੍ਰੋਬਲਮ ਨਹੀਂ ਸੀ, ਉਹ ਥੋੜ੍ਹਾ ਮੈਂਟਲੀ ਅਪਸੈਟ ਹੈ, ਤੇ ਇਹਦੇ ਤੇ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ 4-5 ਜਾਨਾਂ ਗਈਆਂ ਨੇ ਉੱਥੇ। ਉਹ ਜਿਹੜੇ ਬੰਦੇ ਆਏ ਸੀ ਜਿਹੜੇ ਉੱਥੇ ਜਿਹਨੂੰ ਗੋਲੀਆਂ ਲੱਗੀਆਂ ਨੇ, ਉਹ ਵੀ ਕਿਸੇ ਦੇ ਭਰਾ ਸੀ, ਕਿਸੇ ਦੇ ਪਤੀ ਸੀ, ਕਿਸੇ ਦੇ ਬੱਚੇ ਸੀ, ਤੇ ਉਹ ਆਪਣੀ ਸਟੇਟਸ ਤੋਂ ਦੂਰ, ਕੁਛ ਹਰਿਆਣਾ ਤੋਂ ਨੇ, ਕੁਛ ਮਹਾਰਾਸ਼ਟਰ ਤੋਂ ਨੇ, ਕੁਛ ਕਰਨਾਟਕਾ ਤੋਂ ਨੇ, ਤੇ ਆਪਣੇ ਮੁਲਕਾਂ ਤੋਂ ਦੂਰ, ਆਪਣੇ ਘਰਾਂ ਤੋਂ ਦੂਰ ਆ ਕੇ ਬਾਰਡਰ ਤੇ ਉਹ ਤੁਹਾਡੀ ਸੁਰੱਖਿਆ ਕਰ ਰਹੇ ਨੇ, ਤੇ ਉਹਦੇ 'ਚ ਇਸ ਤਰ੍ਹਾਂ ਦਾ ਹਾਦਸਾ ਨਹੀਂ ਹੋਣਾ ਚਾਹੀਦਾ, ਤੇ ਇਹਦੀ ਬੜੀ ਡਿਟੇਲਡ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਕਿ ਕੀ ਕਾਰਨ ਰਿਹਾ। ਅਗਰ ਉਹਨੂੰ ਕੋਈ ਮੈਂਟਲ ਅਪਸੈਟ ਸੀ ਤੇ ਉਹਨਾਂ ਦੀ ਟ੍ਰੇਨਿੰਗ 'ਚ ਕੋਈ ਕਮੀ ਸੀ, ਜਾਂ ਮੈਂਟਲੀ ਉਹਨੂੰ ਪਿਕਅਪ ਨਹੀਂ ਕਰ ਸਕੇ ਕਿਸੇ ਉਹਨਾਂ ਦੀ ਬਿਮਾਰੀ ਨੂੰ, ਇਸ ਤਰ੍ਹਾਂ ਦੀ ਅਗਰ ਕੋਈ ਮੈਂਟਲ ਉਹਨਾਂ ਨੂੰ ਡਿਸਆਰਡਰ ਸੀ, ਤੇ ਜਾਂ ਉਹਨਾਂ ਦਾ ਅਗਰ ਰੋਸਟਰਿੰਗ ਦਾ ਕੋਈ ਝਗੜਾ ਕਿ ਉਹਨਾਂ ਨੂੰ ਨਹੀਂ ਟਾਈਮ ਸਿਰ ਉਹਨਾਂ ਨੂੰ ਕੰਮ ਦਾ ਜਿਹੜਾ ਆਵਰ ਸੀ ਉਹਨਾਂ ਦੇ ਐਕਸਟੈਂਡ ਕੀਤੇ ਗਏ, ਜਾਂ ਜਿਹੜੇ ਵਰਕਿੰਗ ਆਵਰ ਸੀ ਉਹ ਨਹੀਂ ਉਹਨਾਂ ਨੂੰ ਮਨਜ਼ੂਰ ਸਨ, ਤੇ ਉਹਦੇ 'ਤੇ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਤੇ ਮੇਰੇ ਮੁਤਾਬਿਕ ਇਹ ਥੋਰੋ ਡੀਪ ਇਨਵੈਸਟੀਗੇਸ਼ਨ ਕਰਕੇ ਇਹਦੀ ਬੋਟਮ ਤੱਕ ਪਹੁੰਚਣਾ ਚਾਹੀਦਾ ਜੀ। ਜੀ ਨਾਗੀ ਸਾਹਿਬ, ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਭਖਿਆ ਹੋਇਆ ਜੀ, 10 ਮਾਰਚ ਬੜੀ ਨੇੜੇ ਆ ਰਿਹਾ ਜੀ, ਤੇ ਫੈਸਲਾ ਬਿਲਕੁਲ ਹੋਣ ਵਾਲਾ ਹੈ। ਪਰ ਜਿੰਨਾ ਵੀ ਸਰਚ ਚੱਲ ਰਹੀ ਹੈ ਜੀ ਸੋਸ਼ਲ ਮੀਡੀਆ ਦੇ ਉੱਤੇ, ਇਹੀ ਆ ਰਿਹਾ ਹੈ ਕਿ ਜਿਹੜਾ ਭਗਵੰਤ ਮਾਨ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਜ਼ਿਆਦਾ ਜਿਹਨਾਂ ਦੀ ਗੱਲਬਾਤ ਹੋ ਰਹੀ ਹੈ ਉਹ ਆਮ ਆਦਮੀ ਪਾਰਟੀ ਦੀ ਹੋ ਰਹੀ ਹੈ ਪੰਜਾਬ ਦੇ ਵਿੱਚ। ਹਾਂਜੀ, ਦੇਖੋ ਜਿਹੜੀ ਪ੍ਰੈਡਿਕਸ਼ਨ ਜਨਰਲੀ ਹੈ ਉਹ ਤੇ ਇਹ ਹੈ ਕਿ ਉੱਥੇ ਇੱਕ ਮਿਕਸਡ ਹੰਗ ਪਾਰਲੀਮੈਂਟ ਦੀ ਸਿਚੁਏਸ਼ਨ ਪੈਦਾ ਹੋ ਜਾਏਗੀ, ਤੇ ਉਹਦੇ 'ਚੋਂ ਲਾਰਜੈਸਟ ਜਿਹੜੀ ਮਾਈਨੋਰਿਟੀ ਬਣੇਗੀ ਉਹ ਆਮ ਆਦਮੀ ਪਾਰਟੀ ਨੂੰ, ਸਭ ਤੋਂ ਜ਼ਿਆਦਾ ਵੋਟਾਂ ਆਮ ਆਦਮੀ ਪਾਰਟੀ ਨੂੰ ਮਿਲਣਗੀਆਂ, ਪਰ ਉਹ ਮੈਜੋਰਿਟੀ ਗਵਰਨਮੈਂਟ ਦੀ ਨਹੀਂ ਬਣਾ ਪਾਉਣਗੇ,
ਤੇ ਉਹਨਾਂ ਨੂੰ ਕਿਸੇ ਦੂਸਰੇ ਨਾਲ, ਦੂਸਰੇ ਪਾਰਟੀ ਚਾਹੇ ਕਾਂਗਰਸ ਹੈ ਜਾਂ ਹੋਰ ਛੋਟੀਆਂ ਪਾਰਟੀ ਨਾਲ ਕੋਲੀਸ਼ਨ ਕਰਕੇ ਉਹਨਾਂ ਨੂੰ ਸਰਕਾਰ ਬਣਾਉਣੀ ਪਏਗੀ। ਇਹ 2 ਦਿਨ ਰਹਿ ਗਏ ਨੇ ਜੀ, ਹੁਣ ਆਉਣ ਵਾਲਾ ਸਮੇਂ ਦੱਸੇਗਾ ਕਿ ਕਿਸ ਤਰ੍ਹਾਂ ਦੀ ਸਰਕਾਰ ਉੱਥੇ ਬਣਦੀ ਹੈ। ਤੇ ਜਿਹੜੀ ਇਹ ਮਿਕਸਡ ਗਵਰਨਮੈਂਟ ਹੈ, ਹੰਗ ਪਾਰਲੀਮੈਂਟ ਤੋਂ ਬਾਅਦ ਜਿਹੜੀ ਗਵਰਨਮੈਂਟ ਬਣਦੀ ਹੈ ਪੰਜਾਬ ਵਾਸਤੇ ਚੰਗੀ ਹੁੰਦੀ ਹੈ ਕਿ ਪਹਿਲਾਂ ਨਾਲੋਂ ਵੀ ਹਾਲਤ ਖਰਾਬ ਕਰੇਗੇ, ਕਿਉਂਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਫਿਰ ਹੋਰਸ ਟ੍ਰੇਡਿੰਗ ਬੜੀ ਸ਼ੁਰੂ ਹੋ ਜਾਂਦੀ ਹੈ, ਇੱਕ ਦੂਸਰੇ ਦੇ ਐਮਐਲਏ ਨੂੰ ਪੁੱਟਣਾ, ਤੋੜ ਕੇ ਇੱਧਰ ਲਿਆਉਣਾ ਕਰਨਾ, ਉਹ ਸਿਚੁਏਸ਼ਨ ਸ਼ੁਰੂ ਹੋ ਜਾਂਦੀ ਹੈ। ਤੇ ਐਮਐਲਏ ਨੂੰ ਤੋੜਨ ਕਰਨ 'ਚ ਸਾਡੀ ਜਿਹੜੀ ਬੀਜੇਪੀ ਹੈ ਉਹ ਵੀ ਬਹੁਤ ਮਾਹਰ ਹੈ, ਤੇ ਉਹਨਾਂ ਨੂੰ ਵੀ ਦੇਖਦੇ ਹਾਂ ਵੀ ਉਹਨਾਂ ਦੀ ਕੀ ਐਕਟੀਵਿਟੀ ਰਹਿੰਦੀ ਹੈ ਉਸ ਤੋਂ ਬਾਅਦ। ਹਾਂ, ਲੇਕਿਨ ਜਿਹੜੇ ਸਾਰੇ ਇੰਡੀਕੇਸ਼ਨ ਆ ਰਹੇ ਨੇ, ਜਿਹੜਾ ਉੱਥੋਂ ਦਾ ਇੱਕ ਸੱਟਾ ਬਾਜ਼ਾਰ ਹੁੰਦਾ ਹੈ ਜਿਹੜਾ ਕਿ ਇਹ ਬੈਟਿੰਗ ਹੁੰਦੀ ਹੈ ਇਹਦੇ ਤੇ, ਉਹ ਵੀ ਇਹ ਬੈਟ ਕਰ ਰਹੇ ਨੇ ਕਿ ਹਾਂ ਆਮ ਆਦਮੀ ਪਾਰਟੀ ਨੂੰ ਲਾਰਜੈਸਟ ਮਾਈਨੋਰਿਟੀ ਉਹ ਬਣੇਗੀ ਤੇ ਉਹਦੇ ਅੰਡਰ ਫਿਰ ਕੋਲੀਸ਼ਨ ਬਣਨ ਦੇ ਚਾਂਸਸ ਨੇ। ਬਾਕੀ ਕੀ ਹੋਏਗਾ ਜੀ, ਹੋਰ 2 ਦਿਨ ਅਸੀਂ ਵੇਟ ਕਰਾਂਗੇ, ਅਗਲੇ ਹਫਤੇ ਜਦੋਂ ਗੱਲ ਕਰਾਂਗੇ ਤੇ ਆਮ ਸ਼ੋਰ ਵੀ ਵਿਲ ਨੋ ਮਚ ਬੈਟਰ। ਜੀ ਬਿਲਕੁਲ, ਅਗਲੇ ਹਫਤੇ ਸਾਰਾ ਜਿਹੜਾ ਹੈਗਾ ਸੀਨ ਕਲੀਅਰ, ਪਿਕਚਰ ਕਲੀਅਰ ਹੋ ਜਾਏਗੀ ਜੋ ਅਸੀਂ ਗੱਲਬਾਤ ਕਰ ਰਹੇ ਹਾਂ, ਕਿਉਂਕਿ 1 ਹਫਤਾ ਹੈਗਾ ਜੀ ਆਪਣੇ ਪੂਰੇ ਗੱਲਬਾਤ ਦੇ ਵਿੱਚ। ਸੋਮਵਾਰ ਨੂੰ ਆਪਾਂ ਗੱਲ ਕਰਾਂਗੇ ਤੇ ਦੇਖਾਂਗੇ ਜੀ ਕਿ ਜੋ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਕਿ ਐਕਚੁਅਲ 'ਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਬਣਦੀ ਹੈ ਜਾਂ ਕੋਈ ਹੋਰ ਬਾਜੀ ਨੇ ਪਾਰਟੀ ਜਾਂ ਹੋਰ ਕਿਸੇ ਪਾਰਟੀ ਨੇ ਬਾਜ਼ੀ ਮਾਰ ਲਈ ਹੈ। ਧੰਨਵਾਦ ਨਾਗੀ ਸਾਹਿਬ ਤੁਹਾਡਾ, ਮਿਲਦੇ ਹਾਂ ਜੀ ਅਗਲੇ ਹਫਤੇ। ਸ਼ੁਕਰੀਆ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਸੋ ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸ ਟੀਵੀ ਆਸਟ੍ਰੇਲੀਆ। ਧੰਨਵਾਦ।